ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ 21 ਦਸੰਬਰ 2023 6 ਪੋ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਤੁਸੀਂ ਪਾਲਿਸੀ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM/FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਨਵਜੋਤ ਸਿੰਘ ਸਿੱਧੂ ਤੋਂ। ਨਵਜੋਤ ਸਿੰਘ ਸਿੱਧੂ ਦੇ ਟਵੀਟ ਨੇ ਕਹਿੰਦੇ ਮੁੜ ਸਿਆਸਤ ਭਖਾ ਦਿੱਤੀ ਹੈ ਜੀ। ਸਿੱਧੂ ਸਾਹਿਬ ਉਵੇਂ ਸਿਆਸਤ ਨੂੰ ਗਰਮ ਰੱਖਦੇ ਆ ਤਾਂ ਖੈਰ ਦੇਖੋ, ਨਵਜੋਤ ਸਿੰਘ ਸਿੱਧੂ ਨੇ ਜਿਹੜੀ ਇਹ ਸਿਆਸਤ ਭਖਾਈ ਆ, ਇਹਦੇ ਵਿੱਚ ਗੱਲ ਕੀ ਹੈ ਕਿ ਟਵੀਟ ਕਰਕੇ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ ਕਿ ਜੇਕਰ ਕਾਂਗਰਸ ਦੀ ਵਿਚਾਰਧਾਰਾ ਪੰਜਾਬ ਦੀ ਪੁਨਰ ਸਰਜੀਤੀ ਦੇ ਏਜੰਡੇ ਦਾ ਪ੍ਰਚਾਰ ਕਰਨ ਅਤੇ ਮੌਜੂਦਾ ਸਰਕਾਰ ਨੂੰ ਲੋਕ ਭਲਾਈ ਲਈ ਜਵਾਬਦੇਹ ਬਣਾਉਣ ਵਾਸਤੇ 100 ਕਾਂਗਰਸੀ ਵੀ ਇੱਕ ਪਿੰਡ ਜਾਂ ਸ਼ਹਿਰ 'ਚ ਇਕੱਠੇ ਹੋਣ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਵਜੋਂ ਸੱਦ ਰਹੇ ਆ। ਮਤਲਬ ਉਹਦੇ 'ਚ ਕੀ ਕਹਿਣਾ ਚਾਹੁੰਦੇ ਨੇ ਕਿ ਭਾਵੇਂ 100 ਬੰਦਾ ਇਕੱਠਾ ਹੋ ਜਾਵੇ ਕਾਂਗਰਸੀ, ਕੋਈ ਚੱਕਰ ਨਹੀਂ, ਜਿਹਨੂੰ ਮਰਜ਼ੀ ਬੁਲਾ ਲਵੇ। ਮਤਲਬ ਗੱਲ ਤੇ ਉਹ ਹੈ ਨਾ, ਮਹਿਰਾਜ ਦੀ ਰੈਲੀ ਤੋਂ ਸ਼ੁਰੂ ਹੋਇਆ ਰੌਲਾ। ਰੇੜਕਾ ਇਹ ਹੋ ਗਿਆ ਕਿ ਭਾਜਪਾ ਨੇ ਕਹਿ ਦਿੱਤਾ ਕਿ ਆਪਣਾ ਅਖਾੜਾ ਅਲੱਗ ਤੇ ਬੰਦ ਕਰੋ, ਅੱਡ ਜਿਹੜਾ ਅਖਾੜਾ ਲਾਉਣਾ ਸ਼ੁਰੂ ਕੀਤਾ। ਉਹਦੇ ਤੋਂ ਬਾਅਦ ਜਵਾਬ ਦੇ ਵਿੱਚ ਮਾਲੀ ਸਾਹਿਬ ਦੀ ਇੱਕ ਪੋਸਟ ਲੰਮੀ ਚੌੜੀ ਕਰ ਦਿੱਤੀ ਇਹਨਾਂ ਨੇ। ਪੋਸਟ ਆਪਣੀ ਜਿਹੜੀ ਸੋਸ਼ਲ ਮੀਡੀਆ ਦੀ ਇਹਨਾਂ ਦੀ ਦੇਖਦੀ ਹੈ ਟੀਮ, ਉਹਨਾਂ ਨੇ ਕਰਾ ਦਿੱਤੀ ਹੋਣੀ ਜਾਂ ਕਰ ਦਿੱਤੀ ਆ। ਉਸ ਤੋਂ ਬਾਅਦ ਹੋਇਆ ਕਿ ਕੁਲਵੀਰ ਜੀਰਾ ਵਰਗੇ ਜਿਹੜੇ ਸਿੱਧੂ ਵਿਰੋਧੀ ਖੇਮੇ 'ਚ ਨੇ ਅੱਜ ਕੱਲ, ਉਹਨਾਂ ਨੇ ਪੱਤਰ ਲਿਖ ਕੇ ਇੱਥੋਂ ਤੱਕ ਆਖ ਦਿੱਤਾ ਕਿ ਅਸਲ ਦੇ ਵਿੱਚ ਸਿੱਧੂ ਤਾਂ ਬੇਸਮੈਂਟ ਦਾ ਬੰਬ ਆ, ਜਿੰਨੀ ਛੇਤੀ ਹੋ ਸਕੇ ਇਹਨੂੰ ਪਾਰਟੀ ਚੋਂ ਕੱਢੋ। ਉਧਰੋਂ ਨਾਜਰ ਸਿੰਘ ਮਾਨਸ਼ਾਹੀਆ ਵਰਗੇ ਜਿਹੜੇ ਹੈਗੇ ਸੀਗੇ, ਉਹਨਾਂ ਨੇ ਬਕਾਇਦਾ ਇੱਕ ਪਹਿਲਾਂ ਜਵਾਬ ਲਿਖ ਰੱਖਿਆ ਸੀਗਾ ਕਿ ਸਾਨੂੰ ਤੇ ਸਿੱਧੂ ਸਾਹਿਬ ਨੂੰ ਕਾਂਗਰਸੀ ਜਿਹੜੇ ਆਗੂ ਆ ਉਹ ਸੱਦਦੇ ਹੀ ਨਹੀਂ। ਮਤਲਬ ਕਿ ਅੱਡ ਖਾੜਾ ਹੀ ਲਾਉਣਾ ਫਿਰ, ਜਦੋਂ ਤੁਸੀਂ ਸਾਨੂੰ ਪ੍ਰੋਗਰਾਮ ਤੇ ਸੱਦਾ ਹੀ ਨਹੀਂ ਦਿੰਦੇ। ਅੱਜ ਕਿੰਗਰਾ ਸਾਹਿਬ ਨੂੰ ਮੈਂ ਸੁਣ ਰਿਹਾ ਸੀਗਾ, ਕਿੰਗਰਾ ਸਾਹਿਬ ਆਂਦੇ ਕਿ ਗੱਲ ਇਹ ਆ, ਇਹ ਸੱਦੇ ਦੀ ਕੀ ਲੋੜ ਹੈ, ਜਦੋਂ ਆਪਦੇ ਘਰ ਦੇ ਵਿੱਚ ਪ੍ਰੋਗਰਾਮ ਹੋਵੇ ਤੁਸੀਂ ਆਪਣੇ ਆਪ ਹੀ ਜਾਓ। ਆਪਣੇ ਘਰ 'ਚ ਪ੍ਰੋਗਰਾਮ ਹੋਵੇ ਤੇ ਉਹ ਆਪਣੇ ਜੀਆਂ ਨੂੰ ਥੋੜੀ ਸੱਦਾ ਦੇਈਦਾ। ਤਾਂ ਮਤਲਬ ਕਿ ਅੱਜ ਵੀ ਜਗਰਾਉਂ ਦੇ ਵਿੱਚ ਜਦੋਂ ਉੱਥੇ ਰੈਲੀ ਕਰ ਰਹੇ ਸਨ, ਪ੍ਰਦਰਸ਼ਨ ਕਰ ਰਹੇ ਸਨ ਕਾਂਗਰਸੀ, ਤਾਂ ਉੱਥੇ ਰਾਜਾ ਵੜਿੰਗ ਨੇ ਵੀ ਨਾਂ ਲੈ ਤੋਂ ਬਗੈਰ ਕਿਹਾ ਕਿ ਜ਼ਾਬਤੇ 'ਚ ਰਹੋ, ਅੱਗੇ ਬੜਾ ਨੁਕਸਾਨ ਹੋ ਗਿਆ। ਯਾਨੀ ਉੱਥੇ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਜ਼ਰੂਰ ਫਿਕਰਮੰਦੀ ਜਿਹੜੀ ਆ ਜ਼ਾਹਰ ਕੀਤੀ ਗਈ। ਪਰੰਤੂ ਇਸ ਤੋਂ ਇਲਾਵਾ ਇਹ ਵੀ ਖਬਰ ਆ ਰਹੀ ਆ ਕਿ ਜਿਹੜਾ ਝਗੜਾ ਸੀ ਉਹ ਹਾਈ ਕਮਾਨ ਕੋਲ ਫਿਰ ਚਲਾ ਗਿਆ। ਮਤਲਬ ਸਾਫ਼ ਆ ਕਿ ਜਦੋਂ ਹੁਣ ਬਿਲਕੁਲ ਲੜਾਈ ਐਨ ਮੌਕੇ ਦੀ ਹੋ ਗਈ ਆ, 2024 ਬਿਲਕੁਲ ਨੇੜੇ ਆ ਗਿਆ, ਠੀਕ ਉਸ ਵੇਲੇ ਇਹਨਾਂ ਦਾ ਰੇੜਕਾ ਫਿਰ ਪੈ ਗਿਆ। ਤੇ ਤੁਹਾਨੂੰ ਪਤਾ ਕਾਂਗਰਸ ਦਾ ਜਦੋਂ ਰੇੜਕਾ ਪੈਂਦਾ ਤਾਂ ਫਿਰ ਇਹਨਾਂ ਨੂੰ ਰਗੜਾ ਵੀ ਜ਼ਰੂਰ ਲੱਗਦਾ ਰੇੜਕੇ ਤੋਂ। ਤਾਂ ਇਹ ਇਸ ਟਾਈਮ ਹੁਣ ਪਰਿਸਥਿਤੀ ਆ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇੱਕ ਧੜਾ ਤੇ ਇਹਨਾਂ ਦੇ ਸਮਰਥਨ ਦੇ ਵਿੱਚ ਵੀ ਇੱਕ ਧੜਾ ਹੈ, ਜਿਹਦੇ ਵਿੱਚ ਮਾਨਸ਼ਾਹੀਆ, ਕਮਾਲੂ, ਇਸ ਤੋਂ ਇਲਾਵਾ ਆਮਲਾ, ਸੁਰਜੀਤ ਮਾਨ, ਰਜਿੰਦਰ ਸਮਾਣਾ, ਬਹੁਤ ਸਾਰੇ ਲੀਡਰ ਇਹਨਾਂ ਦੇ ਨਾਲ ਵੀ ਆ। ਤਾਂ ਇੱਕ ਤਰ੍ਹਾਂ ਨਾਲ ਇਸ ਮਾਮਲੇ ਤੇ ਰੱਸਾ ਖਿੱਚਿਆ ਗਿਆ। ਰੱਸੇ ਦੇ ਇੱਕ ਪਾਸੇ ਇੱਕ ਟੀਮ ਹੈ, ਦੂਸਰੇ ਪਾਸੇ ਦੂਸਰੀ ਟੀਮ ਆ। ਹੁਣ ਦੇਖੋ ਅੱਗੇ ਕੀ ਬਣਦਾ।
ਪਰ ਐਨ ਮੌਕੇ ਤੇ ਜਿਹੜੀ ਇਹ ਲੜਾਈ ਆ ਜਿਹਦੇ ਵਿੱਚ ਇਹ ਆਪ ਉਲਝੇ ਪਏ ਆ, ਤਾਂ ਨੁਕਸਾਨ ਤੇ ਜ਼ਰੂਰ ਕਾਂਗਰਸ ਦਾ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਗੇ ਵੀ ਇਹਨਾਂ ਨੇ ਨੁਕਸਾਨ ਇਸ ਤਰ੍ਹਾਂ ਖਾਧੇ ਆ। ਜੀ, ਤੇ ਐਮਪੀ ਕਿਰਨ ਖੇਰ ਨੂੰ ਦੇਣਾ ਪਊਗਾ ਨੋਟਿਸ ਦਾ ਜਵਾਬ ਮਿੰਟੂ ਜੀ? ਦੇਖੋ, ਕਿਰਨ ਖੇਰ ਦਾ ਮਸਲਾ ਕੀ ਸੀਗਾ ਕਿ ਇੱਕ ਵਿਅਕਤੀ ਨੇ ਦੋਸ਼ ਲਾਇਆ ਸੀਗਾ ਕਿ ਇਸ ਬੀਬੀ ਨੇ ਆਪਣੇ ਘਰੇ ਬੁਲਾ ਕੇ ਮੈਨੂੰ ਜਲੀਲ ਕੀਤਾ, ਲੀੜੇ ਲਵਾਏ, ਤਾਂ ਇੱਥੋਂ ਤੱਕ ਕਿ ਫਿਰ ਜਿਹੜੇ ਚੈੱਕ ਸੀ ਉਹ ਭਰਵਾ ਲੈ ਗਏ 14 ਕਰੋੜ ਦੇ। ਤੇ ਉਹਨੇ ਕਿਹਾ ਸੀਗਾ ਕਿ ਇਹਨਾਂ ਨੇ 8 ਕਰੋੜ ਰੁਪਈਆ ਦਿੱਤਾ ਸੀ ਇਨਵੈਸਟਮੈਂਟ ਵਾਸਤੇ, ਤੇ ਬਾਜ਼ਾਰ ਮੰਦਾ ਸੀ, ਮੈਂ 2 ਕਰੋੜ ਰੁਪਈਆ ਵਾਪਸ ਵੀ ਕਰ ਦਿੱਤਾ। ਕੁਛ ਆਖਿਆ ਕਿ ਮੌਲਤ ਦੇ ਦਿਓ, ਤੁਹਾਨੂੰ ਪੈਸੇ ਮੈਂ ਮੋੜ ਦੇਣੇ ਆ। ਅਰੇ ਬੀਬੀ ਤੇ ਹੱਦਾਂ ਹੀ ਟੱਪ ਗਈ, ਤੇ ਉਹਨੇ ਆਖਿਆ ਕਿ ਮੇਰੀ ਜਾਨ ਮਾਲ ਦੀ ਹਿਫਾਜ਼ਤ ਕਰੋ। ਹਾਈ ਕੋਰਟ ਨੇ ਉਹਨੂੰ 1 ਹਫ਼ਤੇ ਵਾਸਤੇ ਸੁਰੱਖਿਆ ਵੀ ਦੇ ਦਿੱਤੀ ਸੀਗੀ। ਫਿਰ ਹੋਇਆ ਕਿ ਇਸ ਬੀਬੀ ਨੇ ਚੱਕ ਕੇ ਪੁਲਿਸ ਕੰਪਲੇਂਟ ਕਰ ਦਿੱਤੀ ਕਿ ਮੇਰੇ ਪੈਸੇ ਵੇਰ ਗਿਆ, ਪੈਸੇ ਨਹੀਂ ਦੇਣ ਡਿਆ। ਉਹ ਬੰਦਾ ਫੇਰ ਕੋਰਟ ਦੇ ਵਿੱਚ ਗਿਆ ਜ਼ਮਾਨਤ ਵਾਸਤੇ, ਤੇ ਜਿਹਦੇ ਚੱਲਦਿਆਂ ਹੁਣ ਬੀਬੀ ਨੂੰ ਨੋਟਿਸ ਭੇਜਿਆ ਗਿਆ ਕਿ ਆ ਕੇ ਜਵਾਬ ਦਾਖਲ ਕਰੋ। ਦੇਖੋ, ਗੱਲ ਇਹ ਆ ਕਿ ਮਾਮਲਾ ਤੇ ਬੜਾ ਗੁੰਝਲਦਾਰ ਆ ਜੀ। ਪਹਿਲੀ ਗੱਲ, ਸਵਾਲ ਤੇ ਅਸਲ ਦੇ ਵਿੱਚ ਇਹ ਆ ਕਿ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਤਾਂ ਕਿਸੇ ਤੋਂ ਕਿਉਂ ਕਰਵਾ ਰਹੇ ਹੋ? ਤੁਸੀਂ ਡਾਇਰੈਕਟ ਕਿਉਂ ਨਹੀਂ ਕਰ ਰਹੇ? ਦੂਸਰੀ ਚੀਜ਼ ਕਿ ਜੇ ਮੰਨ ਲਓ ਤੁਹਾਡਾ ਪੈਸਾ ਡੁੱਬ ਗਿਆ, ਕੋਈ ਬੰਦਾ ਵੇਰ ਗਿਆ ਕਿ ਤੁਹਾਨੂੰ ਪੈਸੇ ਨਹੀਂ ਦੇ ਰਿਹਾ, ਕਰੋੜਾਂ ਦੀ ਰਕਮ ਤੁਹਾਡੀ ਵੇਰੀ ਬੈਠਾ, ਤੁਸੀਂ ਐਮਪੀ ਹੋ, ਤੁਸੀਂ ਹੁਣ ਪੁਲਿਸ ਕੰਪਲੇਂਟ ਕਿਉਂ ਕਰ ਰਹੇ ਹੋ? ਤੁਸੀਂ ਪਹਿਲਾਂ ਪੁਲਿਸ ਕੰਪਲੇਂਟ ਕਿਉਂ ਨਹੀਂ ਕੀਤੀ? ਜਦੋਂ ਉਹ ਬੰਦੇ ਨੇ ਹਾਲ ਭਰਿਆ ਕੀਤੀ, ਹਾਈ ਕੋਰਟ ਦੇ ਵਿੱਚ ਮਾਮਲਾ ਚਲਾ ਗਿਆ, ਮੀਡੀਆ 'ਚ ਮਾਮਲਾ ਆ ਗਿਆ, ਤੁਸੀਂ ਤਦੇ ਹੀ ਕਿਉਂ ਇਹ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਕਿ ਵੇਖੋ ਜੀ, ਮੈਂ ਤੇ ਬਜ਼ੁਰਗ ਔਰਤ ਆ, ਬਿਮਾਰ ਔਰਤ ਆ, ਤੇ ਮੇਰਾ ਇਹ ਪੈਸਾ ਨਹੀਂ ਦਿੰਦਾ। ਤੇ ਚੰਡੀਗੜ੍ਹ ਪੁਲਿਸ ਨੇ ਝੱਟ ਦੇ ਵਿੱਚ ਮਾਮਲਾ ਦਰਜ ਕਰ ਲਿਆ, ਜਦ ਕਿ ਉਹ ਪਿੱਟਦਾ ਮਰ ਗਿਆ, ਉਹਦੀ ਤੇ ਕਿਸੇ ਨੇ ਗੱਲ ਹੀ ਨਾ ਸੁਣੀ। ਸੋ ਇਹਦੇ ਵਿੱਚ ਜਾਂਚ ਪੜਤਾਲ ਦੀ ਜ਼ਰੂਰਤ ਆ। ਸਵਾਲ ਤੇ ਹੋਣਾ ਚਾਹੀਦਾ ਕਿਰਨ ਖੇਰ ਨੂੰ ਨਾ ਕਿ ਭਾਈ ਤੁਸੀਂ ਪਹਿਲਾਂ ਕੰਪਲੇਂਟ ਕਿਉਂ ਨਹੀਂ ਕੀਤੀ? ਜੇ ਤੁਹਾਡੇ ਪੈਸੇ ਕੋਈ ਨਹੀਂ ਦੇ ਰਿਹਾ, ਤੁਸੀਂ ਪੁਲਿਸ ਕੰਪਲੇਂਟ ਐਮਪੀ ਹੋ ਕੇ ਵੀ ਨਹੀਂ ਕਰ ਰਹੇ, ਤੇ ਕਰ ਕਦੋਂ ਰਹੇ ਹੋ? ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਗਿਆ। ਇਹ ਕਾਫੀ ਗੁੰਝਲਦਾਰ ਜਿਹਾ ਮਸਲਾ ਹੈ, ਪਰ ਇਹ ਤੁਸੀਂ ਦੇਖ ਲਓ ਕਿ ਬੀਬੀ ਹੁਣ ਫਿਲਮਾਂ ਦਾ ਕੰਮ ਵੀ ਛੱਡੀ ਬੈਠੀ ਆ, ਪਰ ਬਾਵਜੂਦ ਇਸ ਦੇ ਇੰਨੇ ਪੈਸੇ ਵਾਧੂ ਪਏ ਨੇ ਕਿ ਇਨਵੈਸਟਮੈਂਟ ਵਾਸਤੇ ਚੱਕ ਕੇ 8 ਕਰੋੜ ਰੁਪਈਆ ਫੜਾ ਦਿੰਦੇ ਨੇ। ਤੇ ਇੱਥੋਂ ਤੱਕ ਉਹ ਜਿਹੜਾ ਚੇਤਨੀਆ ਹੈ, ਉਹਨੇ ਪਹਿਲਾਂ ਵੀ ਕਿਹਾ ਕਿ ਮੈਂ ਇਹਨਾਂ ਦੇ ਪੈਸੇ ਇਨਵੈਸਟਮੈਂਟ ਚ ਲਾਉਂਦਾ ਜੀ, ਇਹ ਵੀ ਗੱਲ ਕਹੀ ਆ ਉਹਨੇ। ਸੋ ਇਹ ਮਸਲਾ ਕਾਫੀ ਗੁੰਝਲਦਾਰ ਆ, ਪਰ ਚੰਡੀਗੜ੍ਹ ਪੁਲਿਸ ਨੇ ਉਸ ਬੰਦੇ ਦੀ ਜੋ ਜ਼ਲਾਲਤ ਹੋਈ ਆ ਉਹਦੇ ਤੇ ਤਾਂ ਕਹਿ ਦਿੱਤਾ ਜੀ, ਦੇਖੋ ਘਰ ਦੀ ਚਾਰ ਦੀਵਾਰੀ ਦਾ ਮਸਲਾ ਹੈ, ਜਦੋਂ ਤੱਕ ਸਾਡੇ ਕੋਲ ਪੁਲਿਸ ਕੰਪਲੇਂਟ ਨਹੀਂ ਆਉਂਦੀ ਅਸੀਂ ਉਦੋਂ ਤੱਕ ਕੀ ਕਰੀਏ। ਪਰ ਇੱਧਰ ਦੂਸਰੇ ਪਾਸੇ ਜਿਵੇਂ ਇਹਨਾਂ ਨੇ ਜਾ ਕੇ ਮਾਮਲਾ ਦਰਜ ਕਰਵਾਇਆ, ਨਾਲ ਦੀ ਨਾਲ ਹੀ ਚੰਡੀਗੜ੍ਹ ਪੁਲਿਸ ਹਰਕਤ 'ਚ ਆ ਗਈ। ਕਿਤੇ ਨਾ ਕਿਤੇ ਚਾਬੀ ਤੇ ਮਿਲ ਜਾਂਦੀ ਆ ਨਾ। ਸੋ ਇਹ ਮਾਮਲਾ ਹੈ ਕੁੱਲ ਮਿਲਾ ਕੇ, ਤੇ ਹੁਣ ਹਾਈ ਕੋਰਟ ਦੇ ਵਿੱਚ ਕਿਰਨ ਖੇਰ ਨੂੰ ਜਵਾਬ ਦੇਣਾ ਪਊਗਾ ਜੀ। ਬੈਂਸ ਦੇ ਫੋਨ ਤੋਂ ਕਹਿੰਦੇ ਕਿਸੇ ਨੂੰ ਧਮਕੀ ਮਿਲ ਗਈ ਜੀ, ਹੁਣ ਭਰਥੂ ਪਿਆ ਪਿਆ। ਦੇਖੋ, ਬੈਂਸ ਹੋਰੀ ਕਹਿੰਦੇ ਆ ਕਿ ਮੇਰਾ ਫੋਨ ਹੀ ਹੈਕ ਹੋ ਗਿਆ, ਮੈਂ ਕੀ ਕਰਾਂ ਜੀ। ਇਹ ਬੈਂਸ ਹੋਰੀ ਤੁਹਾਨੂੰ ਪਤਾ ਕਿਸੇ ਸਮੇਂ ਕੈਮਰਿਆਂ ਦੇ ਸਾਹਮਣੇ ਹੀ ਰਹਿੰਦੇ ਸੀ, ਅੱਜ ਕੱਲ ਥੋੜੇ ਜਿਹੇ ਹੁਣ ਹਟਵੇਂ ਹੋਏ ਨੇ। ਤੇ ਅੱਜ ਕੱਲ ਇਹਨਾਂ ਦੀਆਂ ਨਜ਼ਦੀਕੀਆਂ ਤੇ ਤੁਹਾਨੂੰ ਪਤਾ ਹੀ ਹੈ ਕਿਹਨਾਂ ਦੇ ਨਾਲ ਆ, ਤੇਰੀ ਆਉਣੀ ਜਾਣੀ ਉੱਚਿਆਂ ਚੁਬਾਰਿਆਂ ਦੇ ਨਾਲ ਜੀ। ਤੇ ਪਰ ਹੁਣ ਉਹਨਾਂ ਇਹਨਾਂ ਦਾ ਸਰਗਰਮ ਆਪਾਂ ਰਾਜਨੀਤਿਕ ਸਫ਼ਰ ਨਹੀਂ ਦੇਖਦੇ ਜਿੰਨਾ ਕਦੇ ਹੋਇਆ ਕਰਦਾ ਸੀਗਾ। ਖੈਰ ਹੁਣ ਕੀ ਹੋਇਆ ਕਿ ਲੋਕ ਇਨਸਾਫ ਪਾਰਟੀ ਦੇ ਜਿਹੜੇ ਪ੍ਰਧਾਨ ਹੈ ਸਿਮਰਨਜੀਤ ਸਿੰਘ ਬੈਂਸ, ਉਹਨਾਂ ਦਾ ਫੋਨ ਦੱਸਿਆ ਗਿਆ ਕਿ ਹੈਕ ਹੋ ਗਿਆ, ਤੇ ਫਿਰ ਮੁੜ ਕੇ ਹੈਕਰ ਨੇ ਭਾਜਪਾ ਦੇ ਸਾਬਕਾ ਕੌਂਸਲਰ ਇੰਦਰ ਅਗਰਵਾਲ ਦੇ ਬੇਟੇ ਸਿਧਾਰਥ ਜਿੰਦਲ ਨੂੰ ਧਮਕੀਆਂ ਦਿੱਤੀਆਂ। ਤਾਂ ਇਹਨਾਂ ਨੇ ਫਿਰ ਬਾਅਦ ਦੇ ਵਿੱਚ ਇਹ ਜਿਹੜਾ ਮਾਮਲਾ ਹੈ ਉਹ ਪੁਲਿਸ ਕਮਿਸ਼ਨਰ ਅਤੇ ਪੰਜਾਬ ਡੀਜੀਪੀ ਦੇ ਨੋਟਿਸ ਤੇ ਲਿਆਂਦਾ ਹੈ। ਦੱਸਦੇ ਕਿ 12 ਦਸੰਬਰ ਨੂੰ ਕਾਲ ਆਈ ਸੀ, ਮੋਬਾਈਲ ਨੰਬਰ ਵੀ ਦੱਸਿਆ ਗਿਆ ਕਿ ਭਾਜਪਾ ਦੇ ਸਾਬਕਾ ਪ੍ਰਧਾਨ ਇੰਦਰ ਅਗਰਵਾਲ ਦੇ ਬੇਟੇ ਸਿਧਾਰਥ ਅਗਰਵਾਲ ਨੂੰ ਫੋਨ ਕਰਕੇ ਉਹਦੇ ਨਾਮ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਸ ਤੋਂ ਬਾਅਦ ਉਹ ਕਾਫੀ ਕਹਿ ਲਓ ਕਿ ਡਰ ਗਿਆ ਪਰਿਵਾਰ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਆ ਉਹ ਸਾਂਝੀ ਕੀਤੀ, ਤੇ ਇਹਨਾਂ ਨੇ ਬੈਂਸ ਸਾਹਿਬ ਨੇ ਕਿਹਾ ਕਿ ਮੇਰਾ ਫੋਨ ਹੈਕ ਹੋ ਗਿਆ। ਪਰ ਇਹ ਗੱਲ ਤੇ ਮੰਨਦੇ ਆ ਨਾ ਕਿ ਭਾਜਪਾ ਦੇ ਰਾਜ ਦੇ ਵਿੱਚ ਫੋਨ ਹੈਕ ਹੋ ਸਕਦੇ, ਨਹੀਂ ਤੇ ਇਹ ਅੱਜ ਕੱਲ ਭਾਜਪਾ ਵਾਲਿਆਂ ਦੇ ਸਾਥੀ ਆ ਨਾ ਜੀ ਜੀ। ਤੇ ਆਮ ਤੌਰ ਤੇ ਭਾਜਪਾ ਵਾਲੇ ਤੇ ਮੰਨਦੇ ਆ ਕਿ ਅਸੀਂ ਤੇ ਇਸ ਤਰ੍ਹਾਂ ਕੁਝ ਕਰਦੇ ਨਹੀਂ, ਤੇ ਜੇ ਆਮ ਹੈਕਰ ਇਹ ਸਾਰਾ ਕੁਝ ਕਰਦਾ ਤੇ ਪੈਗਾਸਸ ਕੀ ਕਰਦਾ ਹੋਏਗਾ।
ਸੋਚ ਕੇ ਵੇਖੋ। ਜੀ ਖੈਰ ਇਹ ਤਾਂ ਹੁਣ ਜਾਂਚ ਪੜਤਾਲ ਦਾ ਵਿਸ਼ਾ, ਹੁਣ ਹੈ ਹੋਇਆ, ਕਿਸਨੇ ਕੀਤਾ, ਕਿਸਨੇ ਧਮਕੀ ਦਿੱਤੀ, ਤੇ ਫਿਰ ਭਾਜਪਾ ਦੇ ਆਗੂ ਨੇ ਕਿਉਂ ਧਮਕੀ ਦਿੱਤੀ ਹੈ? ਭਾਜਪਾ ਦੇ ਆਗੂ ਨੂੰ ਹੀ ਧਮਕੀ ਕਿਉਂ ਦਿੱਤੀ? ਉਹਦੇ ਮੁੰਡੇ ਨੂੰ ਹੀ ਧਮਕੀ ਕਿਉਂ ਮਿਲੀ ਹੈ? ਜੀ ਤੇ ਵੈਸੇ ਤੇ ਤੁਹਾਨੂੰ ਪਤਾ ਹੈ ਬੈਂਸ ਬ੍ਰਦਰਸ ਦੀ ਰਾਜਨੀਤੀ ਦਾ, ਉਹਨਾਂ ਦੇ ਰੰਗ ਕਿਹੋ ਜਿਹੇ ਹੁੰਦੇ ਆ ਲੁਧਿਆਣੇ ਦੀ ਰਾਜਨੀਤੀ 'ਚ। ਇਹ ਮਾਮਲਾ ਵੀ ਅੱਜ ਦੇ ਦਿਨ ਕਾਫੀ ਭਖਿਆ ਹੋਇਆ ਸੀਗਾ। ਇੱਥੋਂ ਤੱਕ ਕਿਹਾ ਗਿਆ ਕਿ ਜਦੋਂ ਧਮਕੀ ਦੇਣ ਵਾਲੇ ਨੇ ਗੱਲ ਕਹੀ ਤਾਂ ਉਹਨੇ ਇੱਥੋਂ ਤੱਕ ਕਿਹਾ ਕਿ ਤੈਨੂੰ ਗੋਲੀ ਮਾਰ ਦਿੱਤੀ ਜਾਊਗੀ। ਤਾਂ ਹੁਣ FIR ਹੋ ਗਈ ਹੈ, ਦੇਖੋ ਅਸੀਂ ਕਿ ਕੁਛ ਇਹਦੇ ਚੋਂ ਨਿਕਲੇ। ਜੀ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਲਾਭ ਅਫਸਰ ਹੈ ਮਿੰਟੂ ਜੀ ਮਜੀਠੀਆ, ਉਹਨੂੰ ਗ੍ਰਿਫਤਾਰ ਕੀਤਾ ਗਿਆ ਜੀ ਕਿਸ ਮਾਮਲੇ ਦੇ ਵਿੱਚ? ਦੇਖੋ 8 ਲੱਖ ਰਿਸ਼ਵਤ ਦਾ ਮਾਮਲਾ ਹੈ ਇਹ। ਠੀਕ ਹੈ ਜੀ। ਹੋਇਆ ਕੀ ਸੀਗਾ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ, ਇਹ ਤੁਹਾਨੂੰ ਪਤਾ ਬਹੁਤ ਲੰਮੇ ਸਮੇਂ ਤੋਂ ਇਹ ਵਿਵਾਦਾਂ 'ਚ ਰਹਿਣ ਵਾਲੀ ਹੈਗੀ ਹੈ ਸੰਸਥਾ। ਹੁਣ ਹੋਇਆ ਕੀ ਸੀਗਾ ਕਿ ਇੱਕ ਬੰਦੇ ਦੀ ਜ਼ਮੀਨ ਐਕਵਾਇਰ ਹੋਈ ਸੀਗੀ। ਜਦੋਂ ਜ਼ਮੀਨ ਐਕਵਾਇਰ ਹੋਈ ਤੇ ਉਹਦੇ ਵਿੱਚ ਜਿਹੜਾ ਮੁਆਵਜ਼ਾ ਮਿਲਣਾ ਸੀਗਾ, ਉਸ ਮੁਆਵਜ਼ੇ ਨੂੰ ਦਿਵਾਉਣ ਦੇ ਇਵਜ਼ ਦੇ ਵਿੱਚ ਕਿ ਤੈਨੂੰ ਵਧਾ ਕੇ ਦੇ ਦੇਣਾ, 20 ਲੱਖ ਦਾ ਮੁਆਵਜ਼ਾ ਸੀਗਾ ਕਿ ਵਿੱਚੋਂ 8 ਲੱਖ ਰੁਪਈਆ ਮੈਨੂੰ ਦੇ। ਇਹ ਸਾਰੀ ਫੋਨ ਰਿਕਾਰਡਿੰਗ ਹੋ ਗਈ ਤੇ ਉਸ ਤੋਂ ਬਾਅਦ ਫਿਰ ਇਸ ਸਬੂਤ ਨੂੰ ਕਾਫੀ ਮੰਨਦੇ ਆ ਕਿ ਠੀਕ ਹੈ ਬਹੁਤ ਆ, ਤਾਂ ਇਹ ਮਾਮਲਾ ਜਿਹੜਾ ਜੋ ਵਿਜੀਲੈਂਸ ਹੈ ਉਹਨਾਂ ਨੇ ਦਰਜ ਕੀਤਾ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਹੋ ਜਾਂਦੀ ਹੈ। ਹੁਣ ਮਸਲਾ ਤੇ ਚਲੋ ਗ੍ਰਿਫਤਾਰੀ ਤਾਂ ਬਹੁਤ ਵੱਡੀ ਆ, ਜੇ ਆਪਾਂ ਦੇਖੀਏ ਇੱਕ ਲਾ ਆਫਿਸਰ ਇਸ ਤਰ੍ਹਾਂ ਦਾ ਕੰਮ ਕਰਦਾ ਫਿਰਦਾ ਤਾਂ ਤੁਸੀਂ ਸੋਚ ਕੇ ਵੇਖੋ ਕਿ ਕਿੰਨੇ ਜ਼ਮੀਨਾਂ ਦੇ ਮਸਲੇ ਹੁੰਦੇ ਆ ਜਿਹੜੇ ਇੰਪਰੂਵਮੈਂਟ ਟਰਸਟ ਦੇ ਨਾਲ ਜੁੜੇ ਹੁੰਦੇ ਆ। ਲੁਧਿਆਣੇ 'ਚ ਵੀ ਤੁਹਾਨੂੰ ਪਤਾ ਕਿੰਨਾ ਰੌਲਾ ਪਿਆ ਰਿਹਾ। ਸੋ ਇਸ ਤਰ੍ਹਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਹੈਗੇ ਆ ਰੌਲੇ ਜਿਹੜੇ ਤੁਹਾਨੂੰ ਇੰਪਰੂਵਮੈਂਟ ਟਰਸਟਾਂ ਦੇ ਨਾਲ ਜੁੜੇ, ਗਮਾਡਾ ਸ਼ਮਾਡਾ ਸਾਰੇ ਵਿੱਚ ਹੀ ਆ ਜਾਂਦੇ ਆ। ਚਾਹੇ ਬਠਿੰਡਾ ਡਿਵੈਲਪਮੈਂਟ ਅਥਾਰਟੀ ਹੋਵੇ, ਇਹ ਬਹੁਤ ਹੀ ਜ਼ਿਆਦਾ ਨੇ। ਆ ਮਨਪ੍ਰੀਤ ਬਾਦਲ ਦੇ ਪਲਾਟ ਦਾ ਰੌਲਾ ਵੀ ਤੇ ਉੱਥੇ ਹੀ ਜੁੜਿਆ ਹੋਇਆ ਨਾ, ਬਠਿੰਡਾ ਡਿਵੈਲਪਮੈਂਟ ਅਥਾਰਟੀ 'ਚ। ਹਾਂਜੀ ਹਾਂਜੀ ਬਿਲਕੁਲ। ਹੁਣ ਮਸਲਾ ਇਹੋ ਆ ਕਿ ਪਹਿਲੀ ਗੱਲ ਕਿ ਇਹਨਾਂ ਦੇ ਵਿੱਚ ਸਫਾਈ ਕਿਉਂ ਨਹੀਂ ਹੋ ਰਹੀ? ਜਿਹੜੇ ਇਸ ਤਰ੍ਹਾਂ ਦੇ ਕਹਿ ਲਓ ਕਿ ਧਨਵਾਨ ਅਦਾਰੇ ਆ, ਉਹਨਾਂ ਦੇ ਵਿੱਚ ਸਫਾਈ ਕਾਹਤੋਂ ਨਹੀਂ ਹੋ ਰਹੀ? ਦੂਜੀ ਗੱਲ ਇਹ ਆ ਕਿ ਇਹ ਮਾਮਲਾ ਤੇ ਵੱਡਾ ਹੈ ਕਿ ਕਿੰਨੇ ਮਾਮਲੇ ਹੋਣਗੇ, ਕਿੰਨੀ ਕਮਾਈ ਹੁੰਦੀ ਹੋਏਗੀ, ਕਿੰਨਾ ਉੱਥੇ ਇਹ ਸਾਰਾ ਨੈਕਸਸ ਜਿਹੜਾ ਹੈ ਉਹ ਜਾਲ ਵਿਛਾ ਕੇ ਬੈਠਾ ਹੋਏਗਾ। ਪਰ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਇਹ ਆ ਕਿ ਫੋਨ ਰਿਕਾਰਡਿੰਗ ਇੱਕ ਵੇਲੇ ਤੇ ਆਪਾਂ ਮੰਨ ਲੈਂਦੇ ਹਾਂ ਕਿ ਸਬੂਤ ਹੈਗਾ ਹੈ, ਠੀਕ ਹੈ ਜੀ, ਇਹ ਸਬੂਤ ਹੈ ਜਿਹੜਾ ਬਈ ਠੀਕ ਹੈ ਕੇਸ ਦਰਜ ਹੋ ਗਿਆ, ਪਰ ਕੀ ਸਜ਼ਾ ਦਿਵਾਉਣ ਵਾਸਤੇ ਇਸ ਤਰ੍ਹਾਂ ਦਾ ਸਬੂਤ ਕਾਫੀ ਹੈ? ਮਸਲਾ ਤੇ ਇਹ ਆ ਕਿਉਂਕਿ ਬਹੁਤ ਸਾਰੇ ਮੌਕਿਆਂ ਤੇ ਤਾਂ ਅਸੀਂ ਇਹ ਵੇਖਿਆ, ਇੱਥੇ ਸਾਡੇ ਲਾਗੇ ਇੱਕ ਚੌਂਕੀ ਦਾ ASI ਜਿਹੜਾ ਉਹ ਇਹ ਕਹਿ ਕੇ ਗ੍ਰਿਫਤਾਰ ਕੀਤਾ ਗਿਆ ਸੀਗਾ ਕਿ ਉਹਦੀ ਵੀਡੀਓ ਆਈ ਹੈ ਤੇ ਵੀਡੀਓ ਦੇ ਵਿੱਚ ਕੁਝ ਪੈਸੇ ਕੋਈ ਵਿਅਕਤੀ ਫੜਾ ਰਿਹਾ ਤੇ ਉਹ ਆਪ ਹੀ ਵੀਡੀਓ ਬਣਾ ਰਿਹਾ। ਬਾਅਦ ਦੇ ਵਿੱਚ ਉਸ ਬੰਦੇ ਨੂੰ ਹਾਈ ਕੋਰਟ ਚੋਂ ਅਗਾਊ ਜ਼ਮਾਨਤ ਮਿਲ ਗਈ ਸੀ ਇਸੇ ਬਿਹਾਫ ਤੇ ਕਿ ਇਹ ਕਾਫੀ ਨਹੀਂ ਹੈ ਕਿ ਰਿਸ਼ਵਤ ਦਾ ਪੈਸਾ ਹੈ ਜੀ। ਤਾਂ ਮਤਲਬ ਕਿ ਇੱਕ ਪਾਸੇ ਤੇ ਠੀਕ ਹੈ ਮਾਮਲਾ ਬਣ ਜਾਂਦਾ ਹੈ, ਪਰ ਦੂਸਰੇ ਪਾਸੇ ਕੀ ਇੱਕ ਫੋਨ ਆਡੀਓ ਰਿਕਾਰਡਿੰਗ ਜਿਹੜੀ ਕਿ ਮੈਨੂੰ ਨਹੀਂ ਲੱਗਦਾ ਕਿ ਸਜ਼ਾ ਦਿਵਾਉਣ ਤੱਕ ਬਹੁਤ ਵੱਡਾ ਸਬੂਤ ਹੈ। ਇਹ ਚਾਹੇ ਕੋਈ ਸਿੰਗਲੇ ਦਾ ਮਾਮਲਾ ਹੋਵੇ, ਚਾਹੇ ਕਿਸੇ ਦਾ ਵੀ ਮਾਮਲਾ ਹੋਵੇ, ਤਾਂ ਇਸ ਕਰਕੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਵਿਜੀਲੈਂਸ ਵਾਲੇ ਉਹ ਮੁਕੱਦਮੇ ਸੋਲਿਡ ਹੁੰਦੇ ਆ ਜਿਹਦੇ ਚ ਉਹ ਰੰਗੀ ਹੱਥੀ ਫੜਦੇ ਆ। ਇੱਥੇ ਹੁਣ ਇੱਕ ਭੇਦ ਜਿਹਾ ਬਣ ਗਿਆ ਕਿ ਕੀ 8 ਲੱਖ ਰੁਪਈਆ ਜਿਹੜਾ ਬਰਾਮਦ ਹੋਇਆ ਜਾਂ ਸਿਰਫ ਫੋਨ ਰਿਕਾਰਡਿੰਗ ਦੇ ਵਿੱਚ ਹੀ ਦਰਜ ਹੋਇਆ। ਜੀ ਜੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੰਸਦ ਦੀ ਸੁਰੱਖਿਆ ਦੀ। ਹੁਣ ਕਹਿੰਦੇ CISF ਦੇ ਹਵਾਲੇ ਕਰ ਦਿੱਤੀ ਹੈ ਜੀ। ਹਾਂਜੀ ਦੇਖੋ, ਅੱਗੇ ਵੀ ਜਦੋਂ ਅਟੈਕ ਹੋਇਆ ਸੀਗਾ ਨਾ ਸਦਨ ਚ, ਤੇ ਉਦੋਂ ਤੇ ਜਿਹੜਾ ਬਾਹਰੀ ਮਤਲਬ ਕਿ ਸੁਰੱਖਿਆ ਦਸਤਾ ਹੁੰਦਾ ਸੀ ਤੇ ਉਹਨਾਂ ਦੇ ਕੋਲ ਤੇ ਉਦੋਂ ਵੈਪਨ ਵੀ ਨਹੀਂ ਸੀਗਾ। ਬਾਅਦ ਦੇ ਵਿੱਚ ਇਹਨਾਂ ਨੇ ਸਿਕਿਉਰਿਟੀ ਜਿਹੜੀ ਆ ਬੜੀ ਕਰੜੀ ਕਰ ਦਿੱਤੀ। ਬਈ ਗੱਲ ਇਹ ਆ ਕਿ CISF ਦੇ ਕੋਲ ਤੇ ਅੱਗੇ ਵੀ ਚਾਹੇ ਐਟੋਮਿਕ ਦੇਖੋਗੇ, ਦਿੱਲੀ ਮੈਟਰੋ, ਹਵਾਈ ਅੱਡਾ, ਐਰੋਸਪੇਸ, ਇਸ ਤਰ੍ਹਾਂ ਦੇ ਜਿਹੜੇ ਸੰਸਥਾਨ ਹੈਗੇ ਨੇ, ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਦੀਆਂ ਇਮਾਰਤਾਂ ਦੀ ਸਿਕਿਉਰਿਟੀ ਦਾ ਜਿੰਨਾ ਹੈ। CISF ਤੁਹਾਨੂੰ ਆਮ ਮਤਲਬ ਕਿ ਏਅਰਪੋਰਟ ਵਗੈਰਾ ਤੇ ਵੀ ਮਿਲ ਜਾਂਦੀ ਹੁੰਦੀ ਹੈ। ਹੁਣ ਇਹਨਾਂ ਨੂੰ ਇੱਧਰ ਵੀ ਲਾ ਦਿੱਤਾ ਗਿਆ। ਦੇਖੋ ਗੱਲ ਕੀ ਆ ਕਿ ਜੋ ਮਰਜ਼ੀ ਆ,
ਪਰ ਕਿਤੇ ਨਾ ਕਿਤੇ ਜਿਹੜੀ ਕੁਤਾਹੀ ਹੋਈ ਆ ਉਹਦੇ ਤੇ ਘੱਟਾ ਪਾਉਣ ਦਾ ਯਤਨ ਕੀਤਾ ਜਾ। ਪਹਿਲੀ ਗੱਲ ਤੇ ਇਹ ਆ ਕਿ ਜ਼ਿੰਮੇਵਾਰੀ ਨਹੀਂ ਉਟੀ ਜਾ ਰਹੀ, ਥੋੜੀ ਜਿਹੀ ਚਲੋ ਮੁਅੱਤਲੀ ਹੋ ਗਈ, ਰੌਲਾ ਰੱਪਾ। ਪ੍ਰਤਾਪ ਸਿਮਾ ਤੋਂ ਕੋਈ ਪੁੱਛਗਿੱਛ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਅਮਿਤ ਸ਼ਾਹ ਦਾ ਸੋਲਿਡ ਬਿਆਨ ਨਹੀਂ। ਉੱਥੇ ਦੇਖੋ ਸੁਨੀਆਂ ਹੋ ਜਾਣ ਗਲੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ। ਗੱਲ ਇਹ ਆ ਕਿ ਉੱਥੇ ਵਿਰੋਧੀ ਧਿਰ ਤੇ ਹੈ ਨਹੀਂ, ਪੜ ਕੇ ਉੱਥੇ ਤੇ ਉਹੀ ਪਾਸ ਕਰਾਈ ਜਾਂਦੇ ਨੇ ਕਾਨੂੰਨ, ਕਦੇ ਆ ਗਿਆ ਕਦੇ ਆ ਗਿਆ। ਤੁਸੀਂ ਗਾਹ ਦੇਖਿਓ ਕਿ ਇਹਨਾਂ ਦੇ ਹਾਲ ਕੀ ਹੋਣੇ ਆ, ਲੋਕਾਂ ਦੇ ਜਿਹੜੇ ਚੁੱਪ ਕਰਕੇ ਸਾਰਾ ਕੁਝ ਸੁਣ ਰਹੇ ਆ। ਮਤਲਬ ਕਿ ਆਪੋਜੀਸ਼ਨ ਕੱਢ ਕੇ ਬਾਹਰ ਮਾਰੀ ਆ ਤਾਂ ਉੱਥੇ ਆਪਣੇ ਆਪ ਕਾਨੂੰਨ ਘੜੀ ਜਾਂਦੇ, ਕਾਨੂੰਨ ਬਣਾਈ ਜਾਂਦੇ, ਨਾ ਕੋਈ ਚਰਚਾ, ਨਾ ਕੋਈ ਲੈਣਾ, ਨਾ ਕੋਈ ਦੇਣਾ ਹੈ। ਮਸਲਾ ਤੇ ਇਹ ਆ ਕਿ ਪਹਿਲੀ ਗੱਲ ਤਾਂ ਕਿ ਸਿਕਿਉਰਿਟੀ ਦੇ ਵਿੱਚ ਜਿਹੜਾ ਇਹ ਬ੍ਰੀਚ ਹੋਇਆ ਉਹਦੀ ਜ਼ਿੰਮੇਵਾਰੀ ਉੱਠਣੀ ਚਾਹੀਦੀ ਸੀ, ਨਾ ਕਿਸੇ ਵੱਡੇ ਅਧਿਕਾਰੀ ਤੇ ਗਾਜ਼ ਟਿੱਕੀ, ਨਾ ਲੈਣਾ ਨਾ ਦੇਣਾ। ਦੂਸਰਾ, ਪ੍ਰਤਾਪ ਸਿਮਾ ਕਿਵੇਂ ਬਚਾਇਆ ਜਾ ਰਿਹਾ? ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਥੋਂ ਉੱਡ ਰਹੀਆਂ ਨੇ ਮੈਸੂਰ ਤੋਂ। ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਹੈਰਾਨੀ ਵਾਲਾ ਮਾਮਲਾ ਹੈ। ਤੇ ਦੂਜੀ ਗੱਲ ਹੈ ਕਿ ਉਹਨਾਂ ਜਿਨ੍ਹਾਂ ਬੰਦਿਆਂ ਨੇ ਸਾਰਾ ਕੁਝ ਕੀਤਾ ਜਾਂ ਜਿਨ੍ਹਾਂ ਨਾਮਜ਼ਦ ਦੋਸ਼ੀਆਂ ਨੇ ਇਹ ਸਭ ਕੁਝ ਕੀਤਾ ਹੈ, ਹੁਣ ਤੱਕ ਪ੍ਰਵੀਨ ਜੀ ਉਹਨਾਂ ਦਾ ਕੋਈ ਨਾਤਾ ਇਹਨਾਂ ਨੇ ਸਥਾਪਿਤ ਨਹੀਂ ਕੀਤਾ ਕਿ ਕਿਸੇ ਅੱਤਵਾਦੀ ਆਊਟਫਿਟ ਨਾਲ ਲਿਆ, ਕਿਸੇ ਜਥੇਬੰਦੀ ਨਾਲ ਲਿਆ, ਕਿਸੇ ਨੇ ਬਾਹਰੋਂ ਕੋਈ ਸਪਾਂਸਰ ਕੀਤਾ, ਐਸਾ ਕੋਈ ਸਬੂਤ ਨਹੀਂ ਹੈਗਾ। ਤਾਂ ਫਿਰ ਗੱਲ ਇਹ ਆ ਕਿ ਬਈ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ ਉਸ ਤੋਂ ਬਾਅਦ ਸਿਕਿਉਰਿਟੀ 'ਚ ਸੰਨ ਲਾ ਕੇ, ਉਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ, ਚਰਚਾ ਕਰਨ ਦੀ ਬਜਾਏ, ਸਮਝਣ ਦੀ ਬਜਾਏ, ਸੋਚਣ ਦੀ ਬਜਾਏ, ਕਹਾਣੀ ਹੁਣ ਦੂਸਰੇ ਪਾਸੇ ਕਿ ਆਹ ਕਰ ਦਿਆਂਗੇ ਜੀ, ਇੱਥੇ ਆਹ ਕਰ ਦੇਂਗੇ, ਇੱਥੇ ਆਹ ਕਰ ਦੇਂਗੇ, ਆਹ ਕਰ ਦਿੱਤਾ, ਚਲੋ ਗੱਲ ਖਤਮ ਆ। ਪਰ ਜ਼ਰੂਰੀ ਸੀ ਕਿ ਅਮਿਤ ਸ਼ਾਹ ਇਹਦੀ ਜ਼ਿੰਮੇਵਾਰੀ ਲੈਂਦੇ, ਸਾਰਾ ਕੁਝ ਜਿਹੜਾ ਹੈ ਉਹ ਕਰਦੇ, ਪਰ ਨਹੀਂ ਹੋਇਆ। ਨਹੀਂ, ਅਫਸੋਸ ਦੀ ਗੱਲ ਹੈ। ਅੱਛਾ ਪ੍ਰਵੀਨ ਜੀ, ਇੱਕ ਨਿਊਜ਼ ਹੋਰ ਬ੍ਰੇਕ ਹੋ ਰਹੀ ਹੈ, ਇੱਕ ਹੋਰ ਐਨਕਾਊਂਟਰ ਹੋ ਗਿਆ ਜੀ। ਕਮਾਲ ਦੀ ਗੱਲ ਹੈ ਕਿ ਇੱਕ ਸਵੇਰੇ ਇੱਕ ਸ਼ਾਮ ਨੂੰ, ਇਹ ਤੇ ਸਵੇਰ ਸ਼ਾਮ ਵਾਲੀ ਰੋਟੀ ਵਾਲਾ ਹਿਸਾਬ ਹੋ ਗਿਆ। ਇੱਕ ਸਵੇਰੇ ਹੋ ਗਿਆ ਐਨਕਾਊਂਟਰ, ਪੰਜਾਬ ਦੀ ਗੱਲ ਕਰੀਏ ਤੇ ਆ ਹੁਣ ਮੈਂ ਟੈਲੀਵਿਜ਼ਨ ਤੇ ਦੇਖ ਰਿਹਾ ਸੀ, ਹੁਣੇ ਖਬਰ ਬ੍ਰੇਕ ਹੋਈ ਆ ਕਿ ਤਰਨਤਾਰਨ ਦੇ ਵਿੱਚ ਵੀ ਐਨਕਾਊਂਟਰ ਹੋ ਗਿਆ। ਐਨਕਾਊਂਟਰਾਂ ਦਾ ਹੜ ਆਇਆ ਪਿਆ। ਚਲੋ ਖੈਰ, ਆਪਾਂ ਇਸ ਗੱਲ ਨੂੰ ਇੱਥੇ ਖਤਮ ਕਰੀਏ। ਤਾਂ ਹੋਣਾ ਇਹ ਚਾਹੀਦਾ ਸੀਗਾ ਕਿ ਸਿਕਿਉਰਿਟੀ ਦੇ ਵਿੱਚ ਜੋ ਵੀ ਕੁਤਾਹੀ ਹੋਈ ਹੈ ਉਹਦੀ ਜ਼ਿੰਮੇਵਾਰੀ ਉੱਠਦੇ, ਤੇ ਨਾਲ ਅੱਗੇ ਤੋਂ ਜੋ ਆ ਕੁਝ ਹੋਇਆ ਨਾ ਹੁੰਦਾ। ਜਿਹੜੀ ਗੱਲ ਉਹਨਾਂ ਨੇ ਕਹੀ ਆ, ਅਸੀਂ ਬੇਰੁਜ਼ਗਾਰੀ ਤੋਂ ਤੰਗ ਆ, ਤਾਨਾਸ਼ਾਹੀ ਤੋਂ ਤੰਗ ਆ, ਇਹਨਾਂ ਸਾਰੀਆਂ ਚੀਜ਼ਾਂ ਤੇ ਚਰਚਾ ਹੋਣੀ ਚਾਹੀਦੀ ਸੀ। ਜੀ, ਤੁਸੀਂ ਐਨਕਾਊਂਟਰਾਂ ਦੇ ਮਾਮਲੇ ਦੇ ਵਿੱਚ ਕੱਲ ਦੱਸਿਆ ਸੀ ਮਿੰਟੂ ਜੀ, 7 ਦਿਨਾਂ ਦੇ ਵਿੱਚ 8 ਐਨਕਾਊਂਟਰ, 4 ਮੌਤਾਂ ਦੱਸਿਆ ਸੀ ਨਾ ਤੁਸੀਂ ਸ਼ਾਇਦ ਪ੍ਰੋਗਰਾਮ ਦੇ ਵਿੱਚ। ਹਾਂਜੀ, 2 ਅੱਜ ਫੇਰ ਹਾਂਜੀ। ਤੇ ਹੁਣ ਤੁਸੀਂ ਜ਼ਿਕਰ ਕੀਤਾ ਸ਼ਾਇਦ ਤਰਨਤਾਰਨ ਦਾ ਵੀ ਸਵੇਰੇ ਇੱਕ ਮੋਹਾਲੀ ਦੇ ਨੇੜੇ। ਹਾਂਜੀ, ਮੋਹਾਲੀ ਦੇ ਨੇੜੇ ਹੋਇਆ। ਉਹਦੀ ਤਾਂ ਫੋਟੋ ਬੜੀ ਵਾਇਰਲ ਹੋ ਰਹੀ ਹੈ। ਉਹ ਕੋਈ ਦੱਸਿਆ ਜਾ ਰਿਹਾ ਪ੍ਰਦੀਪ ਸ਼ੈਟੀ ਸੀਗਾ ਤੇ ਉਹ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰਨ ਚੱਲਿਆ ਸੀਗਾ, ਤੇ ਡੀਐਸਪੀ ਗੁਰਸ਼ੇਰ ਸੰਧੂ ਤੇ ਉਹਨਾਂ ਦੀ ਟੀਮ ਨੇ ਉਹ ਫੜ ਲਿਆ ਉਹਨੂੰ, ਤੇ ਉਹਦੇ ਪੈਰ 'ਚ ਗੋਲੀ ਵੱਜੀ। ਦੱਸਦੇ ਬਾਅਦ ਦੇ ਵਿੱਚ ਉਹ ਕਹਿੰਦਾ ਸਾਹਿਬ ਬਖਸ਼ ਦਿਓ, ਗਲਤੀ ਹੋ ਗਈ। ਸੋ ਅੱਜ ਵੀ 2 ਸੁਣੀਂਦੇ, ਇੱਕ ਤਰਨਤਾਰਨ ਤੇ ਇੱਕ ਮੋਹਾਲੀ ਦੇ ਵਿੱਚ। ਹਾਂਜੀ, ਤਰਨਤਾਰਨ ਵਾਲਾ ਤਾਂ ਹੁਣੇ ਦੱਸ ਰਿਹਾ ਕਿ ਸ਼ਾਮੀ ਹੋਇਆ ਜੀ। ਸੋਨੀਆ ਗਾਂਧੀ ਤੇ ਰਾਜੂ ਸ਼ੂਟਰ ਨੂੰ ਗੋਲੀ ਵੱਜੀ ਹੈ। ਹਾਂਜੀ ਜੀ। ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਨੂੰ ਮਿੰਟੂ ਜੀ ਅਯੋਧਿਆ ਸਮਾਗਮ ਦੇ ਲਈ ਸੱਦਾ ਭੇਜਿਆ ਗਿਆ ਜੀ। ਹਾਂਜੀ, ਦੇਖੋ ਸੱਦਾ ਤੇ ਜ਼ਰੂਰ ਭੇਜਣਗੇ, ਆਪੋਜੀਸ਼ਨ ਨੂੰ ਵੀ ਭੇਜਣਗੇ, ਕਿਉਂਕਿ ਬਹੁਤ ਵੱਡਾ ਆਯੋਜਨ ਹੈ ਨਾ। ਤਾਂ ਉਹਦੇ 'ਚ ਫਿਰ ਗੱਲ ਇਹ ਆ ਕਿ ਸੱਦਾ ਪੱਤਰ ਤੇ ਸਾਰਿਆਂ ਨੂੰ ਜਾਂਦਾ ਹੀ ਆ। ਅਸਲ ਦੇ ਵਿੱਚ ਇਹ ਹੁਣ ਸੱਦਾ ਪੱਤਰ ਮਨਜ਼ੂਰ ਕਰਦੇ ਆ ਕਿ ਨਹੀਂ ਕਰਦੇ, ਮਤਲਬ ਕਿ ਆਉਂਦੇ ਕਿ ਨਹੀਂ ਆਉਂਦੇ। ਮੈਂ ਤੇ ਪਿੱਛੇ ਜੇ ਇਹ ਸੁਣਿਆ ਸੀਗਾ ਕਿ ਪੰਜਾਬ ਦੀ ਕਾਂਗਰਸ ਵੀ ਉੱਥੇ ਬੰਦੇ ਲਿਜਾਣ ਨੂੰ ਕਰਦੀ ਹੈ, ਮਤਲਬ ਕਿ ਇੱਥੋਂ ਬੱਸਾਂ ਭੇਜੇਗੀ, ਜੋ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਇਹਨਾਂ ਨੇ ਰੱਖਿਆ ਹੋਇਆ ਨਾਮ, ਕਿ ਉਹਦੇ ਵਿੱਚ ਇੱਥੋਂ ਕਾਂਗਰਸ ਸ਼ਾਇਦ ਉਹ ਕਹਿੰਦੀ ਹੋਏਗੀ ਕਿ ਅੱਜ ਵੀ ਜੇ ਤੁਸੀਂ ਵੇਖੋਗੇ ਤਾਂ ਰਾਜਾ ਵੜਿੰਗ ਨੇ ਪੰਜਾਬ ਦੇ ਹਿੰਦੂ ਨੂੰ ਬੜਾ ਮੱਖਣ ਲਾਇਆ ਬਈ ਯਾਰ ਇਹ ਉਹ ਹਿੰਦੂ ਇਹ ਬੋਲਦਾ ਨਹੀਂ, ਪਰ ਇਹ ਬਹੁਤ ਵੱਡੀ ਵੋਟ ਸਪੋਰਟ ਕਰਦਾ ਹੈ। ਤਾਂ ਇਹ ਸੁਣਿਆ ਸੀਗਾ ਕਿ ਸ਼ਾਇਦ ਇਹ ਵੀ 22 ਜਨਵਰੀ ਦੇ ਮੌਕੇ ਤੇ ਇੱਥੋਂ ਜਿਹੜਾ ਕੋਈ ਜਾਣ ਦਾ ਇਸ਼ੂ ਹੋਏਗਾ ਤਾਂ ਲੈ ਕੇ ਜਾਣਗੇ। ਉਹਦਾ ਕਾਰਨ ਇਹੀ ਹੈ ਕਿ ਕਾਂਗਰਸ ਨੂੰ ਹੁਣ ਚੇਤਾ ਆਇਆ ਕਿ ਯਾਰ ਹਿੰਦੂ ਵੋਟ ਬੈਂਕ ਸਾਡੇ ਹੱਥੋਂ ਖਿਸਕ ਗਿਆ। ਤੇ ਚਲੋ ਦੂਸਰੇ ਪਾਸੇ ਜੇ ਗੱਲ ਕਰੀਏ
ਕਿ ਇਸ ਸਮਾਰੋਹ 'ਚ ਮਨਮੋਹਨ ਸਿੰਘ, ਦੇਵਗੌੜਾ ਇਹਨਾਂ ਨੂੰ ਬੁਲਾਇਆ ਗਿਆ, ਯਾਨੀ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਹੈ। ਇਸ ਤੋਂ ਇਲਾਵਾ ਸੋਨੀਆ ਜੀ, ਖੜਗੇ ਸਾਹਿਬ, ਇਹਨਾਂ ਸਾਰਿਆਂ ਨੂੰ ਬੁਲਾਇਆ ਗਿਆ। ਬਾਕੀ ਹੁਣ ਕੌਣ ਆਉਂਦਾ ਇਹ ਤੇ ਸਮਾਂ ਹੀ ਦੱਸੇਗਾ। ਪਰ ਗੱਲ ਇਹ ਹੈ ਕਿ ਇੱਕ ਮੈਂ ਤੁਹਾਨੂੰ ਨਾ ਹਾਸੋਏ ਦੀ ਗੱਲ ਦੱਸਾਂ ਕਿ ਜਿਹੜੇ ਉੱਥੇ ਹੈਗੇ ਨੇ ਟਰਸਟ ਦੇ ਮੁਖੀ, ਉਹਨਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਤੇ ਮਨੋਹਰ ਜੋਸ਼ੀ ਨੂੰ ਪਹਿਲਾਂ ਹੀ ਕਹਿ ਦਿੱਤਾ, ਕਹਿੰਦੇ ਜੇ ਤੁਸੀਂ ਦਰਦ ਬੜੇ ਹੋ ਗਏ, ਠੰਡ ਬੜੀ ਆ, ਤੁਸੀਂ ਨਾ ਹੀ ਆਇਓ। ਬਾਅਦ 'ਚ ਜਦੋਂ ਰੌਲਾ ਪੈ ਗਿਆ ਤੇ ਚੰਪਤ ਰਾਏ ਦੀ ਕਾਫੀ ਆਲੋਚਨਾ ਹੋਈ ਤੇ ਉਸ ਤੋਂ ਬਾਅਦ ਕਹਿੰਦੇ ਕਿ ਹੁਣ ਦੋਨਾਂ ਨੂੰ ਫੇਰ ਸੱਦਾ ਦਿੱਤਾ ਗਿਆ। ਤਾਂ ਦੇਖੋ ਮਾਮਲਾ ਬਹੁਤ ਵੱਡਾ ਹੈ, ਮਾਮਲਾ ਮਤਲਬ ਕਿ ਮੌਕਾ ਬਹੁਤ ਵੱਡਾ ਹੈ ਤੇ ਇਸ ਮੌਕੇ ਤੇ ਭਾਜਪਾ ਦੇ ਲੀਡਰ ਤਾਂ ਚਾਹੁਣਗੇ ਕਿ ਬਈ ਪਹੁੰਚਿਆ ਜਾਵੇ। ਪਰ ਪ੍ਰਵੀਨ ਜੀ, ਜੀ ਇਹ ਹੁਣ ਜੋ ਅਯੁੱਧਿਆ 'ਚ ਸਭ ਕੁਝ ਹੋਏਗਾ, ਚਲੋ ਹਿੰਦੂ ਭਾਈਚਾਰੇ ਵਾਸਤੇ ਬੜੀ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖੁਸ਼ੀ ਵਾਲੀ ਗੱਲ ਆ। ਪਰ ਕੀ ਯੂਪੀ ਦੇ ਵਿੱਚ ਜੋ ਚੱਲਦਾ ਪਿਆ ਹੈ, ਇਹਦੇ ਤੋਂ ਬਾਅਦ ਰਿਜ਼ਲਟ ਏਡੇ ਤਗੜੇ ਆ ਜਾਣਗੇ ਜਿੱਡੇ ਸੋਚ ਰਹੇ ਜਾਂ ਜਿੱਡੇ ਇਹਨਾਂ ਨੇ ਪਿਛਲੇ ਇੱਕ ਦੋ ਇਲੈਕਸ਼ਨਾਂ 'ਚ ਲਿਆਂਦੇ ਆ? ਕਿਉਂਕਿ ਯੂਪੀ 'ਚ ਇਹਨਾਂ ਦਾ ਡਿਪਟੀ ਸੀਐਮ ਤੇ ਕੈਬਨਿਟ ਦੀਆਂ ਮੀਟਿੰਗਾਂ 'ਚ ਹੀ ਨਹੀਂ ਜਾ ਰਿਹਾ ਤੇ ਉਸੇ ਡਿਪਟੀ ਸੀਐਮ ਦੇ ਨਾਲ ਮੋਦੀ ਸਾਹਿਬ ਹੱਸਦੇ ਮੁਸਕਰਾਉਂਦੇ ਫੋਟੋਆਂ ਖਿਚਾ ਰਹੇ ਨੇ। ਤਾਂ ਕਾਫੀ ਕੁਛ ਆ, ਮਤਲਬ ਕਿ ਖੜਗੇ ਸਾਹਿਬ ਜੇ ਚਿਹਰਾ ਬਣਦੇ ਆ, ਅਖਿਲੇਸ਼ ਹੈ, ਨਿਤੀਸ਼ ਹੈ, ਮਤਲਬ ਕਿ ਇਹ ਚੀਜ਼ ਤੇ ਥੋੜਾ ਜਿਹਾ ਆਪਾਂ ਨੂੰ, ਮਤਲਬ ਕਿ ਹੁਣ ਦੇਖੋ ਚਲੋ ਇਹ ਤਾਂ ਸਾਰਾ ਭਾਜਪਾ ਦਾ ਕੰਮ ਆ, ਉਹਨਾਂ ਨੇ ਇਸ ਆਯੋਜਨ ਨੂੰ ਬਈ ਬਹੁਤ ਵੱਡੇ ਪੱਧਰ ਤੇ ਪ੍ਰਚਾਰਨਾ ਵੀ ਆ, ਪ੍ਰਸਾਰਨਾ ਵੀ ਆ, ਫਿਰ ਵੋਟਾਂ 'ਚ ਬਣਾਉਣ ਦਾ ਯਤਨ ਵੀ ਕਰਨਾ। ਪਰ ਆਪਾਂ ਦੂਸਰੇ ਪੱਖ ਤੋਂ ਜੇ ਦੇਖੀਏ ਕਿ 22 ਜਨਵਰੀ ਤੋਂ ਬਾਅਦ ਜਦੋਂ ਇਲੈਕਸ਼ਨ ਸਟਾਰਟ ਹੋਏਗਾ, ਕੀ ਯੂਪੀ ਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਅਸਰ ਹੋ ਜਾਏਗਾ? ਕਿਉਂਕਿ ਅਯੁੱਧਿਆ ਦੇ ਆਸ-ਪਾਸ ਦਾ ਏਰੀਆ ਵੀ ਜਿਹੜਾ ਜ਼ਿਆਦਾ ਉਹ ਕੁਰਮੀ ਵੋਟਰ ਦਾ ਹੈ। ਤਾਂ ਉਹ ਐਤਕੀ ਇਕੱਠੇ ਹੋ ਰਹੇ ਆ, ਯਾਨੀ ਪਛੜੇ ਵਰਗ ਦੇ ਨੇਤਾ ਜਿਹੜੇ ਆ, ਤਾਂ ਕਾਫੀ ਇੰਟਰਸਟਿੰਗ ਹੋਵੇਗਾ ਕਹਾਣੀ ਯੂਪੀ ਦੀ। ਤਾਂ ਯੂਪੀ ਤੇ ਤੁਹਾਨੂੰ ਪਤਾ ਦਾਰੋਮਦਾਰ ਜ਼ਿਆਦਾ, ਜੇ ਇੰਡੀਆ ਰੇੜੇ ਪੈਂਦਾ ਤੇ ਯੂਪੀ ਦੇ ਵਿੱਚ ਬਹੁਤ ਵੱਡੀ ਸਨਮਾਰੀ ਕਰ ਲੈਂਦੇ ਤਾਂ ਫਿਰ ਮਾਮਲਾ, ਉਹ ਜਿਵੇਂ ਗੁਰਦਾਸ ਮਾਨ ਨੇ ਕਿਤੇ ਆਖਿਆ ਨਾ, ਮਾਮਲਾ ਗੜਬੜ ਹੈ, ਫਿਰ ਮਾਮਲਾ ਗੜਬੜ ਵੀ ਹੋ ਸਕਦਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਸਬ ਡਿਵੀਜ਼ਨ ਜੁਡੀਸ਼ੀਅਲ ਮੈਜਿਸਟ੍ਰੇਟ ਸੁਨਾਮ ਦੇ ਵਿੱਚ ਗੁਰਪਿੰਦਰ ਸਿੰਘ ਜੌਹਲ ਸੁਨਾਮ ਦੀ ਅਦਾਲਤ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ ਵੱਖ-ਵੱਖ ਧਾਰਾਵਾਂ ਦੇ ਤਹਿਤ 2-2 ਸਾਲ ਦੀ ਸਜ਼ਾ ਸੁਣਾਈ ਹੈ ਤੇ 5-5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਮਨਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਵਕੀਲ ਤੇਜਪਾਲ ਭਾਰਦਵਾਜ ਅਤੇ ਸੁਸ਼ੀਲ ਕੁਮਾਰ ਵਿਸ਼ਿਸ਼ਟ ਸੁਨਾਮ ਨੇ ਇਹ ਗੱਲ ਦੱਸੀ ਹੈ ਕਿ ਰਜਿੰਦਰ ਦੀਪਾ ਜੋ ਕਿ ਅੱਜਕੱਲ ਸ਼੍ਰੋਮਣੀ ਅਕਾਲੀ ਦਲ ਦੇ ਸੁਨਾਮ ਤੋਂ ਹਲਕਾ ਇੰਚਾਰਜ ਨੇ, ਉਹਨਾਂ ਵੱਲੋਂ 2008 ਦੇ ਵਿੱਚ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਅਮਨ ਅਰੋੜਾ ਅਤੇ ਉਸਦੇ ਸਾਥੀਆਂ ਨੇ ਉਸ ਦੇ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਉਸ ਤੋਂ ਬਾਅਦ ਉਹਨਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਤਕਰੀਬਨ 15 ਸਾਲ ਚੱਲੇ ਇਸ ਕੇਸ ਦੀ ਸੁਣਵਾਈ ਕਰਦਿਆਂ ਸਬ ਡਿਵੀਜ਼ਨ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਪਿੰਦਰ ਸਿੰਘ ਜੌਹਲ ਦੀ ਅਦਾਲਤ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਇਲਾਵਾ ਮਾਤਾ ਪਰਮੇਸ਼ਵਰੀ ਦੇਵੀ, ਰਜਿੰਦਰ ਰਾਜਾ ਬੀਰਕਲਾਂ, ਸਤਗੁਰ ਸਿੰਘ ਨਮੋਲ, ਕੁਲਦੀਪ ਸ਼ੇਰੋਂ, ਚਿਤਵੰਤ ਸਿੰਘ, ਜਗਜੀਵਨ ਰਾਮ ਲੱਕੀ, ਬਲਜਿੰਦਰ ਸਿੰਘ, ਲਾਭ ਸਿੰਘ ਨੀਲੋਵਾਲ ਨੂੰ ਜ਼ੇਰੇ ਧਾਰਾ 452 ਆਈਪੀਸੀ ਦੇ ਤਹਿਤ 2-2 ਸਾਲ ਅਤੇ ਜ਼ੇਰੇ ਧਾਰਾ 323 ਦੇ ਤਹਿਤ 1-1 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮੌਕੇ ਰਜਿੰਦਰ ਦੀਪਾ ਨੇ ਕਿਹਾ ਕਿ ਬੇਸ਼ੱਕ ਮਾਣਯੋਗ ਅਦਾਲਤ ਵੱਲੋਂ 15 ਸਾਲਾਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ। ਉਹਨਾਂ ਕਿਹਾ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਇਹਨਾਂ ਵੱਲੋਂ ਘਰ ਦੇ ਵਿੱਚ ਵੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮੇਰਾ ਪੁਲਿਸ ਵੱਲੋਂ ਉਸ ਸਮੇਂ ਵੀ ਮਾਮਲਾ ਦਰਜ ਨਹੀਂ ਸੀ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਰਾਜਾ ਬੀਰਕਲਾ ਨੇ ਕਿਹਾ ਕਿ ਇਹ ਇੱਕ ਪਰਿਵਾਰਕ ਝਗੜਾ ਹੈ। 14-15 ਸਾਲਾਂ ਤੋਂ ਅਸੀਂ ਧੱਕੇ ਖਾ ਰਹੇ ਹਾਂ। ਅਸੀਂ ਪਰੇਸ਼ਾਨੀ ਦੇ ਦੌਰ ਦੇ ਵਿੱਚੋਂ ਵੀ ਲੰਘੇ ਹਾਂ। ਇਹਨਾਂ ਦਾ ਪਹਿਲਾਂ ਸਮਝੌਤਾ ਹੋ ਗਿਆ ਸੀ। ਮੇਰਾ ਇਸ ਲੜਾਈ ਝਗੜੇ ਨਾਲ ਕੋਈ ਸੰਬੰਧ ਨਹੀਂ ਹੈ, ਪਰ ਸਾਡੇ ਨਾਲ ਧੱਕਾ ਹੋ ਗਿਆ। ਉਹਨਾਂ ਵੀ ਕਿਹਾ ਕਿ ਉਹ ਫੈਸਲੇ ਦੀ ਉੱਪਰਲੀ ਅਦਾਲਤ ਦੇ ਵਿੱਚ ਅਪੀਲ ਕਰਨਗੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਦੀ ਨਿਆਂ ਪ੍ਰਣਾਲੀ ਤੇ ਸਾਨੂੰ ਰੱਬ ਜਿੰਨਾ ਵਿਸ਼ਵਾਸ ਹੈ। ਰਜਿੰਦਰ ਦੀਪਾ ਵੱਲੋਂ ਮੇਰੇ ਮਾਤਾ ਜੀ ਨੂੰ ਅੰਦਰ ਬੰਦ ਕਰਕੇ ਸੱਟਾਂ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਜਿਸ ਦੇ ਤਹਿਤ 308 ਦਾ ਪਰਚਾ ਵੀ ਦਰਜ ਹੋਇਆ ਸੀ। 2012 ਤੋਂ ਪਹਿਲਾਂ ਸਮਝੌਤਾ ਹੋ ਗਿਆ ਸੀ, ਪਰ ਜਦੋਂ ਮੈਨੂੰ ਟਿਕਟ ਮਿਲ ਗਈ ਤਾਂ ਇਹ ਸਮਝੌਤੇ ਤੋਂ ਭੱਜ ਗਏ ਤੇ ਸਾਡੇ ਵੱਲੋਂ ਕੇਸ ਵੀ ਵਾਪਸ ਲੈ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਮੁਦਈ ਰਜਿੰਦਰ ਕੁਮਾਰ ਦੀਪਾ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਰਿਸ਼ਤੇਦਾਰ ਵਜੋਂ ਜੀਜਾ ਲੱਗਦਾ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੇਂਦਰੀ ਜੇਲ੍ਹ ਜਿੱਥੋਂ ਹੈਰੋਇਨ ਤਸਕਰੀ ਦਾ ਰੈਕਟ ਚੱਲ ਰਿਹਾ ਸੀਗਾ। ਐਨਸੀਬੀ ਵੱਲੋਂ ਹੈਰੋਇਨ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸ਼ਹਿਰ ਦਾ ਕਾਰੋਬਾਰੀ ਅਕਸ਼ੇ ਛਾਬੜਾ ਜੇਲ੍ਹ ਜਾਣ ਮਗਰੋਂ ਵੀ ਆਪਣੀ ਤਸਕਰੀ ਦਾ ਧੰਦਾ ਚਲਾਉਂਦਾ ਰਿਹਾ। ਇਹ ਖੁਲਾਸਾ ਐਸਟੀਐਫ ਨੇ ਕੀਤਾ। ਐਸਟੀਐਫ ਨੂੰ ਇਸ ਦਾ ਉਸ ਸਮੇਂ ਪਤਾ ਲੱਗਾ ਜਦੋਂ 4.5 ਕਿਲੋ ਹੈਰੋਇਨ ਸਣੇ ਇੱਕ ਔਰਤ ਅਤੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਅਕਸ਼ੇ ਛਾਬੜਾ ਕੇਂਦਰੀ ਜੇਲ੍ਹ ਦੇ ਵਿੱਚੋਂ ਹੀ ਆਪਣਾ ਕਾਰੋਬਾਰ ਚਲਾ ਰਿਹਾ ਸੀ। ਐਸਟੀਐਫ ਦੀ ਟੀਮ ਨੇ ਛਾਬੜਾ ਨੂੰ ਪ੍ਰੋਡਕਸ਼ਨ ਫਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਹੈ। ਐਸਟੀਐਫ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਟੀਮ ਨੇ ਪਿਛਲੇ ਦਿਨੀ ਹੈਰੋਇਨ ਸਣੇ ਹਰਮਨਦੀਪ ਸਿੰਘ ਉਰਫ ਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਪੁੱਛਗਿੱਛ ਦੇ ਦੌਰਾਨ ਉਸਨੇ ਕਈ ਖੁਲਾਸੇ ਕੀਤੇ ਸਨ। ਇਸੇ ਦੌਰਾਨ ਇਸ ਗੱਲ ਦਾ ਪਤਾ ਲੱਗਿਆ ਸੀ ਕਿ ਜਸਪਾਲ ਗੋਲਡੀ ਅਤੇ ਅਮਨਦੀਪ ਜੇਠੀ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਜੇਲ੍ਹ ਦੇ ਬੰਦ ਹੋਣ ਦੇ ਬਾਵਜੂਦ ਇਹ ਧੰਦਾ ਕਰ ਰਹੇ ਨੇ। ਉਹ ਹਰਮਨਦੀਪ ਨੂੰ ਵੱਧ ਪੈਸਿਆਂ ਦਾ ਲਾਲਚ ਦੇ ਕੇ ਹੈਰੋਇਨ ਦੀ ਸਪਲਾਈ ਕਰਵਾ ਰਹੇ ਸਨ। ਇਸੇ ਦੌਰਾਨ ਅਮਨਦੀਪ ਜੇਠੀ ਦੀ ਪਤਨੀ ਦਾ ਨਾਮ ਵੀ ਸਾਹਮਣੇ ਆਇਆ ਸੀ। ਉਸ ਨੂੰ ਵੀ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਵੀ ਪੁੱਛਗਿੱਛ ਦੇ ਦੌਰਾਨ ਇਹ ਮੰਨਿਆ ਕਿ ਉਹ ਜੇਠੀ ਦੇ ਕਹਿਣ ਤੇ ਹੈਰੋਇਨ ਸਪਲਾਈ ਕਰਦੀ ਸੀ। ਮਗਰੋਂ ਖੁਲਾਸਾ ਹੋਇਆ ਕਿ ਨਸ਼ੇ ਦੇ ਇਸ ਗੋਰਖ ਧੰਦੇ ਦਾ ਮਾਸਟਰਮਾਈਂਡ ਸ਼ਰਾਬ ਕਾਰੋਬਾਰੀ ਅਤੇ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ੍ਹ ਦੇ ਵਿੱਚ ਬੰਦ ਅਕਸ਼ੇ ਛਾਬੜਾ ਹੈ। ਉਹ ਜੇਲ੍ਹ ਦੇ ਵਿੱਚੋਂ ਫੋਨ ਦੇ ਰਾਹੀਂ ਸਾਰਾ ਕਾਰੋਬਾਰ ਚਲਾ ਰਿਹਾ ਸੀ। ਐਸਟੀਐਫ ਨੇ ਅਕਸ਼ੇ ਛਾਬੜਾ ਨੂੰ ਇਸ ਸੰਬੰਧੀ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ। ਇਸੇ ਦੌਰਾਨ ਤਿੰਨਾਂ ਦੇ ਕਬਜ਼ੇ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਚਲਾਏ ਜਾ ਰਹੇ ਫੋਨ ਵੀ ਬਰਾਮਦ ਹੋਏ ਨੇ। ਤੁਸੀਂ ਪੰਜਾਬੀ ਰੇਡੀਓ ਯੂਐਸਏ ਤੇ ਲਗਾਤਾਰ ਰਿਪੋਰਟਾਂ ਸੁਣ ਹੀ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਬੀਬੀਆਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਵਿੱਚ ਨੇ ਤੇ ਸਭ ਤੋਂ ਵੱਧ ਤਸਕਰੀ ਦੇ ਮਾਮਲੇ ਦਰਜ ਨੇ ਦੇਸ਼ ਭਰ ਦੇ ਵਿੱਚੋਂ ਪੰਜਾਬ ਦੇ ਵਿੱਚ। ਇਸ ਸਾਰੇ ਵਰਤਾਰੇ ਨੇ ਪੰਜਾਬ ਦਾ ਜਿੱਥੇ ਜਾਨੀ ਨੁਕਸਾਨ ਕੀਤਾ, ਮਾਲੀ ਨੁਕਸਾਨ ਕੀਤਾ, ਉੱਥੇ ਪੰਜਾਬ ਦੀ ਤਹਿਜ਼ੀਬ, ਪੰਜਾਬ ਦਾ ਸੱਭਿਆਚਾਰ ਉਹਨੂੰ ਵੀ ਨਿਘਾਰ ਵਾਲੇ ਪਾਸੇ ਇਹ ਨਸ਼ਾ, ਇਹ ਅਲਾਮਤ ਸਾਡੇ ਪੰਜਾਬ ਦੇ ਸੱਭਿਆਚਾਰ ਵਿਰਸੇ ਨੂੰ ਲੈ ਕੇ ਗਈ ਹੈ। ਕਿਉਂਕਿ ਕਿਸੇ ਵੀ ਮਾਸ਼ਰੇ ਦੇ ਵਿੱਚ ਜਦੋਂ ਬੀਬੀਆਂ ਦੇ ਬਾਰੇ ਕਿਹਾ ਜਾਂਦਾ ਕਿ ਜਿਨ੍ਹਾਂ ਨੇ ਘਰ ਚਲਾਉਣਾ, ਜਿਨ੍ਹਾਂ ਨੇ ਸਮਾਜ ਸਿਰਜਣਾ ਹੈ, ਜੇਕਰ ਉਹ ਗੈਰ ਸਮਾਜੀ ਕੰਮ ਕਰਨ ਲੱਗ ਪੈਣ ਤਾਂ ਉਹ ਚੰਗੀਆਂ ਸਮਾਜ ਸਿਰਜਕ ਕਿਵੇਂ ਸਾਬਤ ਹੋਣਗੀਆਂ। ਸੋ ਇਸ ਤੋਂ ਵੀ ਅਗਲੀ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਅਗਲੀ ਜਨਰੇਸ਼ਨ ਨੇ ਉਹਨਾਂ ਤੇ ਵੀ ਹੁਣ ਹਰਿਆਣੇ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜ਼ਿਆਦਾ ਕੇਸ ਦਰਜ ਨੇ ਨਸ਼ਾ ਤਸਕਰੀ ਦੇ, ਜਿਹੜੇ ਕਿ ਨਾਬਾਲਗ ਬੱਚਿਆਂ ਦੇ ਉੱਪਰ ਆਪਾਂ ਕਹਿ ਸਕਦੇ ਹਾਂ। ਬਾਲਗਾਂ ਦੇ ਤਾਂ ਉੱਤੇ ਆਪਾਂ ਚਰਚਾ ਕਰ ਹੀ ਰਹੇ ਹਾਂ, ਨਾਬਾਲਗ ਬੱਚਿਆਂ ਦੇ ਵੀ ਜਿਹੜੇ ਕੇਸ ਦਰਜ ਨੇ ਤਸਕਰੀ ਦੇ ਜਾਂ ਅਡਿਕਸ਼ਨ ਦੇ, ਉਹਨਾਂ ਮਾਮਲਿਆਂ ਦੇ ਵਿੱਚ ਵੀ
ਪੰਜਾਬ ਤੇ ਹਰਿਆਣਾ ਸਭ ਤੋਂ ਅੱਗੇ ਨੇ ਦੇਸ਼ ਭਰ ਦੇ ਵਿੱਚੋਂ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।